ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗਟ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ ਪ੍ਰੋਗਰਾਮ ਦੂਜਾ ਪੱਖ ਦੇ ਵਿੱਚ। ਤੇ ਮੇਰੇ ਨਾਲ ਪ੍ਰੋਗਰਾਮ ਵਿੱਚ ਚਰਚਾ ਕਰਨ ਲਈ ਮੌਜੂਦ ਨੇ ਜੀ ਮਿੰਟੂ ਬਰਾੜ, ਸੀਨੀਅਰ ਜਰਨਲਿਸਟ ਐਡੀਲੇਡ ਤੋਂ। ਜੀ ਗੱਲ ਕਰਦੇ ਹਾਂ ਜੀ ਉਹਨਾਂ ਨਾਲ ਤੇ ਕਰਦੇ ਹਾਂ ਸਵਾਗਤ ਜੀ। ਮਿੰਟੂ ਬਰਾੜ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਹਰਜਨ ਜੀ ਤੇ ਸਾਰੇ ਹੀ ਇੰਡੋਜ਼ ਟੀਵੀ ਦੇਖਣ ਵਾਲੇ ਸਰੋਤਿਆਂ ਨੂੰ ਵੀ ਤੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਸਾਰੇ ਚੜ੍ਹਦੀ ਕਲਾ ਚ ਹੋਣਗੇ। ਬਰਾੜ ਸਾਹਿਬ, ਕਰੋਨਾ ਵਾਇਰਸ ਦੇ ਕੇਸ ਜਿਹੜੇ ਆਸਟ੍ਰੇਲੀਆ ਵਿੱਚ ਸਨ ਘਟਨੇ ਸ਼ੁਰੂ ਹੋ ਗਏ ਸਨ ਤੇ ਆਸਟ੍ਰੇਲੀਆ ਸਰਕਾਰ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਸੀ ਕਿ ਦਸੰਬਰ ਦੇ ਵਿੱਚ 1 ਦਸੰਬਰ ਨੂੰ ਬਾਰਡਰ ਖੋਲ੍ਹ ਦਿੱਤੇ ਜਾਣਗੇ। ਪਰ ਓਮੀਕਰੋਨ ਫਿਰ ਤੋਂ ਇਹ ਡੈਲਟਾ ਵਾਇਰਸ ਤੋਂ ਬਾਅਦ ਇਹ ਵਾਇਰਸ ਆਇਆ ਜੀ। ਅਜੇ ਤੱਕ ਇਹਦੀ ਚੰਗੀ ਤਰ੍ਹਾਂ ਵਿਗਿਆਨੀਆਂ ਨੇ ਵੀ ਪੜਚੋਲ ਨਹੀਂ ਕੀਤੀ ਹੈ ਕਿ ਇਹ ਵਾਇਰਸ ਹੈ ਕੀ ਆ, ਕਿਸ ਤਰ੍ਹਾਂ ਮਾਰ ਕਰਦਾ ਹੈ। ਵੈਕਸੀਨੇਸ਼ਨ ਨੂੰ ਲੈ ਕੇ ਵੀ ਬਹੁਤ ਸਾਰੇ ਸਵਾਲ ਨੇ। ਸਭ ਤੋਂ ਵੱਡੀ ਮਾਰ ਪਈ ਹੈ ਜੀ ਸਟੂਡੈਂਟਸ ਦੇ ਉੱਤੇ ਤੇ ਆਰਜ਼ੀ ਵੀਜ਼ਾ ਵਾਲਿਆਂ ਦੇ ਉੱਤੇ। ਕਈਆਂ ਨੇ ਵਿਚਾਰਿਆਂ ਨੇ ਆਪਣੀਆਂ ਟਿਕਟ ਕਰਵਾ ਲਈਆਂ ਸਨ। 1 ਦਸੰਬਰ ਦਾ ਬਾਰਡਰ ਖੁੱਲ੍ਹ ਗਿਆ ਸੀ, ਬੜੇ ਚਾਅ ਉਹਨਾਂ ਦੇ ਦਿਲ ਦੇ ਵਿੱਚ ਸਨ, ਬੜੀ ਖੁਸ਼ੀ ਸੀ। ਪਰ 15 ਤਰੀਕ ਦਾ ਫਿਰ ਤੋਂ ਇਹ ਬਾਰਡਰ ਬੰਦ ਕਰ ਦਿੱਤੇ ਗਏ ਨੇ, 15 ਤਰੀਕ ਤੱਕ। ਉਸ ਤੋਂ ਬਾਅਦ ਸਟੂਡੈਂਟ ਤੇ ਆਰਜ਼ੀ ਵੀਜ਼ਿਆਂ ਲਈ ਅਜੇ ਫੈਸਲੇ ਰਾਖਵੇਂ ਰੱਖ ਲਏ ਗਏ ਨੇ ਜੀ। ਕੀ ਆ ਪੂਰੀ ਸਮੀਖਿਆ, ਤੁਸੀਂ ਦੱਸੋ ਜੀ। ਬਿਲਕੁਲ ਜੀ, ਦੇਖੋ ਜੀ, ਕਹਿੰਦੇ ਨਹੀਂ ਹੁੰਦੇ ਵੀ ਜਦੋਂ ਵਕਤ ਬੁਰਾ ਆਉਂਦਾ ਤਾਂ ਸਭ ਤੋਂ ਪਹਿਲਾਂ ਗਾਜ ਉਹਨਾਂ ਤੇ ਡਿੱਗਦੀ ਹੈ ਜਿਹੜੇ ਕਮਜ਼ੋਰ ਪੱਖ ਹੁੰਦੇ ਆ। ਤੇ ਕਮਜ਼ੋਰ ਪੱਖ ਆਪੇ ਹੋ ਗਏ ਸੀ ਜਿਹੜੇ ਵਿਦਿਆਰਥੀ ਆਪਦੇ ਭਵਿੱਖ ਲਈ ਆਪਦਾ ਸਭ ਕੁਝ ਦਾਅ ਤੇ ਲਾਈ ਬੈਠੇ ਸੀ, ਜਾਂ ਹੋਰ ਬਹੁਤ ਸਾਰੇ ਆਰਜੀ ਵੀਜ਼ਾ ਧਾਰਕ ਸਨ। ਤੇ ਉਹਨਾਂ ਨੂੰ ਤਕਰੀਬਨ 2 ਸਾਲਾਂ ਬਾਅਦ ਮਾੜੀ ਜੀ ਖੁਸ਼ੀ ਦੀ ਲਹਿਰ ਦਿਖਾਈ ਦਿੱਤੀ ਸੀ। ਜਦੋਂ ਮੇਰੇ ਯਾਦ ਆ ਪਹਿਲੀ ਵਾਰ 2019 ਦੇ ਵਿੱਚ ਜਦੋਂ ਇਹ ਗੱਲਾਂ ਚੱਲੀਆਂ ਤੇ ਉਦੋਂ ਗੱਲਾਂ ਕਰਿਆ ਕਰਨ ਵੀ 2021 ਦੇ ਦਸੰਬਰ ਚ ਖੁੱਲੂ, ਤਾਂ ਸਾਨੂੰ ਬੜਾ ਦੂਰ ਪੈਂਡਾ ਲੱਗਦਾ ਸੀ ਵੀ ਕਦੋਂ 2021 ਆਇਆ, ਕਦੋਂ ਵੈਕਸੀਨੇਸ਼ਨ ਹੋਈ, ਕਦੋਂ ਖੁੱਲੂਗਾ। ਪਰ ਕਹਿੰਦੇ ਨਹੀਂ ਵੀ ਵੱਜਿਆ ਸਮਾਂ ਆ ਵੀ ਜਾਂਦਾ, ਤੇ ਉਹ ਸਮਾਂ ਆ ਗਿਆ ਸੀ। ਸਾਰੇ ਗੱਲ ਜਾਣੇ ਥੋੜਾ ਥੋੜਾ ਜਿਹੜਾ ਇਹ ਦੁੱਖ ਸੀ ਉਹ ਭੁੱਲ ਗਏ ਸੀ। ਪਰ ਬੜਾ ਅਫਸੋਸ ਇਸ ਗੱਲ ਦਾ, ਅਸੀਂ ਤਾਂ ਅੱਜ ਜਿਹੜੀ ਚਿੰਤਾ ਹੋਰ ਗੱਲ ਦੀ ਕਰਨੀ ਸੀ। ਅੱਜ ਮੇਰੀ ਕੋਸ਼ਿਸ਼ ਸੀ ਵੀ ਅੱਜ ਚਿੰਤਾ ਅਸੀਂ ਕਰਨੀ ਸੀ ਉਹਨਾਂ ਲੋਟੂਆਂ ਦੀ ਗੱਲ ਕਰਨੀ ਸੀ ਜਿਹੜੇ ਲੋਟੂ ਟਿਕਟਾਂ ਮਹਿੰਗੀਆਂ ਵੇਚ ਕੇ ਪੈਸੇ ਇੱਕ ਆਮ ਲੋਕਾਂ ਨੂੰ ਲੁੱਟੀ ਜਾਂਦੇ ਆ। ਕੱਲਾ ਉਹ ਨਹੀਂ ਕਹਿ ਸਕਦੇ ਠੱਗ ਨਹੀਂ ਰਹੇ, ਲੁੱਟ ਰਹੇ ਸੀ। ਪਰ ਹੁਣ ਉਹਨਾਂ ਦੀ ਗੱਲ ਤਾਂ ਕਿਸੇ ਨਾ ਪਾਸੇ ਇੱਕ ਠੰਡੇ ਬਸਤੇ 'ਚ ਰਹਿ ਗਈ। ਹੁਣ ਤਾਂ ਰੌਲਾ ਹੀ ਇਹ ਆ ਗਿਆ ਵੀ ਜਿਹੜੇ ਜਵਾਕ ਤੁਰ ਚੱਕੇ ਸੀ ਕਿਸਮ ਦੇ ਘਰੋਂ, ਉਹਨਾਂ ਨੇ ਬੈਗ ਫੇਰ ਬੰਨ ਲਏ ਸੀ, ਤਾਂ ਉਹਨਾਂ ਦੇ ਉੱਤੇ ਫੇਰ ਇੱਕ ਵਾਰ ਜਿਹੜਾ ਮਾੜਾ ਸਮਾਂ ਆ ਗਿਆ। ਪਰ ਮੈਨੂੰ ਜਿੱਥੇ ਮੇਰੀ ਸੋਝੀ ਕੰਮ ਕਰਦੀ ਆ, ਮੈਂ ਉਹਨਾਂ 'ਚ ਇੰਨੀ ਕੁ ਕਹਿ ਸਕਦਾ ਵੀ ਜਿਹੜੀ 15 ਦਸੰਬਰ ਦੀ ਜਿਹੜੀ ਡੇਟ ਲਈ ਆ, ਇਦੋਂ ਗਾਂਹ ਨਹੀਂ ਜਾਂਦਾ। 15 ਦਸੰਬਰ ਨੂੰ ਫੇਰ ਖੋਲਣਗੇ। ਜਿਹੜੀਆਂ ਸਰਕਾਰਾਂ ਦੇ ਜਦੋਂ ਅੰਦਰੂਨੀ ਗੱਲਾਂ ਕਰਦੇ ਆ ਨਾ ਸਰਕਾਰਾਂ ਨਾਲ, ਤਾਂ ਉੱਥੇ ਗੱਲ ਇਹ ਨਿਕਲ ਕੇ ਆਉਂਦੀ ਹੈ ਸਰਕਾਰਾਂ ਖੁਦ ਬਹੁਤ ਜ਼ਿਆਦਾ ਦੁਖੀ ਹੋਈਆਂ। ਉਹਨਾਂ ਕੋਲੇ ਵੀ ਕੋਈ ਸਾਧਨ ਨਹੀਂ ਹੈ ਇਸ ਟਾਈਮ ਵੀ ਕਿਹੜੇ ਢੰਗ ਨਾਲ ਇਸ ਜਿਹੜੀ ਇੱਕ ਹਿਊਮਨ ਦੀ ਜਿਹੜੀ ਪ੍ਰੋਬਲਮ ਆ ਗਈ ਤੇ ਜਿਹਦੇ ਕਰਕੇ ਹਰ ਇੱਕ ਥਾਂ ਤੇ ਦਿੱਕਤ ਆ ਗਈ, ਤਾਂ ਉਹਨੂੰ ਕਿਵੇਂ ਨਜਿੱਠਿਆ ਜਾਵੇ। ਪਦਾਰਥਾਂ ਦੀ ਜਿਹੜੀ ਗੱਲ ਸੀ ਉਹਨੂੰ ਨਜਿੱਠਿਆ ਜਾ ਸਕਦਾ ਸੀ, ਪਰ ਇਹਦੇ ਚ ਇੱਕ ਜਾਨ ਇਨਵੋਲਵ ਹੋਣ ਕਰਕੇ ਇਨਸਾਨ ਦੀ, ਤੇ ਉਹ ਸਿੱਧਾ ਸਟੈਪ ਨਹੀਂ ਲੈ ਪਾ ਰਹੇ। ਪਰ ਤੁਸੀਂ ਇੱਕ ਚੀਜ਼ ਦੇਖ ਲਓ, ਪਿਛਲੀ ਜੇ ਸਾਰੀ ਸਮੀਖਿਆ ਕਰੋਗੇ ਤਾਂ ਜਿਹੜੇ ਮੁਲਕ ਨੇ ਥੋੜੀ ਜਿਹੀ ਬੇਸ਼ਰਮੀ ਧਾਰ ਲਈ, ਥੋੜਾ ਜਿਹਾ ਉਹਨੂੰ ਕਹਿੰਦੇ ਨਹੀਂ ਤੇ ਅਟੈਕਿੰਗ ਮੋਡ ਚ ਹੋ ਗਿਆ। ਪਹਿਲਾਂ ਸਾਰੇ ਜਾਣੇ ਇੱਕ ਡਿਫੈਂਸਿਵ ਮੋਡ ਚ ਸੀ। ਜਦੋਂ ਤੁਸੀਂ ਇੱਕ ਡਿਫੈਂਸਿਵ ਮੋਡ ਚ ਹੁੰਦੇ ਹੋ, ਤੁਸੀਂ ਜ਼ਿਆਦਾ ਡਰੇ ਹੋਏ ਹੁੰਦੇ ਹੋ, ਤੇ ਜ਼ਿਆਦਾ ਡਰੇ ਹੋਏ ਹੋਣ ਕਰਕੇ ਕਈ ਵਾਰੀ ਡਰਦਿਆਂ ਨੂੰ ਚੀਜ਼ ਡਰਾਉਣ ਵਾਲੀ ਗੱਲ ਹੁੰਦੀ ਆ। ਕੁਝ ਇੱਕ ਮੁਲਕ ਸੀ ਜਿਹੜੇ ਉਹ ਅਟੈਕਿੰਗ ਮੋਡ ਤੇ ਆ ਗਏ, ਉਹਨਾਂ ਦੇ ਕੋਈ ਫਰਕ ਨਹੀਂ ਪੈਂਦਾ। ਜੇ ਚਾਈਨਾ ਦੀ ਉਦਾਹਰਨ ਦਈਏ, ਚਾਈਨਾ ਸ਼ੁਰੂ ਹੁੰਦਾ ਤੇ ਚਾਈਨਾ ਨੇ ਸਭ ਤੋਂ ਪਹਿਲਾਂ ਉਹਨੂੰ ਖਤਮ ਕਰਤਾ, ਕਿਉਂਕਿ ਚਾਈਨਾ ਅਟੈਕਿੰਗ ਮੋਡ ਚ ਆ ਗਿਆ। ਕੀ ਚਾਈਨਾ ਦੀ ਕਿਤੇ ਸੁਣੀਏ ਤੁਸੀਂ ਉਹਨਾਂ ਨੇ ਕੋਈ ਚੀਜ਼ ਏਦਾਂ ਕਰਤੀ, ਉਹ ਕਰਤੀ? ਉਹ ਆਪਣੀ ਨਾਰਮਲ ਜ਼ਿੰਦਗੀ ਜਿਉ ਰਹੇ ਆ। ਸੋ ਅਮਰੀਕਾ ਦੇ ਵਿੱਚ ਵੀ ਇਹ ਚੱਲ ਰਿਹਾ, ਇੰਡੀਆ 'ਚ ਵੀ ਧੱਕਾ ਮੁੱਕੀ ਚੱਲ ਰਹੀ ਹੈ, ਤਾਂ ਕੋਈ ਬੜਾ ਉਹਦੇ ਨਾਲ ਫਰਕ ਨਹੀਂ ਪਿਆ। ਸੋ ਸਭ ਤੋਂ ਵੱਡੀ ਗੱਲ ਕੀ ਹੁੰਦਾ? ਡਰ ਹੁੰਦਾ। ਡਰ ਦਾ ਜਿਹੜਾ ਛਲਾਵਾ ਉਹ ਬਹੁਤ ਭੈੜਾ। ਸੋ ਮੈਨੂੰ ਲੱਗਦਾ ਸਰਕਾਰਾਂ ਨੂੰ ਇਹ ਡਰ ਚੱਕਣਾ ਪੈਣਾ। ਜਿੰਨੀ ਛੇਤੀ ਚੱਕ ਲੈਣਗੀਆਂ ਚੰਗੀਆਂ ਰਹਿਣਗੀਆਂ, ਨਹੀਂ ਤਾਂ ਘਾਟਾ ਸਰਕਾਰਾਂ ਨੂੰ ਵੀ ਬਹੁਤ ਵੱਡਾ ਪੈ ਰਿਹਾ। ਉਹਨਾਂ ਕੋਲੇ ਵੀ ਜਿਹੜੀ ਸੁਪਰ ਇਨੋਵੇਸ਼ਨ ਦਾ ਜਿਹੜਾ ਫੰਡ ਆ ਉਹ ਵੰਡ ਚੁੱਕੇ ਆ। ਜੇ ਹੁਣ ਇੱਕ ਝਟਕਾ ਹੋਰ ਲੱਗ ਗਿਆ, ਸਰਕਾਰਾਂ ਵੱਡੇ ਤੋਂ ਵੱਡੇ ਮੁਲਕ ਦਾ ਵੀ ਜਿਹੜਾ ਜਲੂਸ ਨਿਕਲ ਜੂਗਾ ਆਪਦੇ ਨਾਗਰਿਕਾਂ ਨੂੰ ਸਾਂਭਣ ਲਈ। ਤੇ ਮੈਂ ਇੱਥੇ ਇੱਕ ਗੱਲ ਅਕਸਰ ਕਹਿਣਾ ਹੁੰਦਾ ਵੀ ਸਾਡੇ ਮੁਲਕ ਅਜੇ ਫਿਰ ਵੀ ਰੱਬ ਨੂੰ ਮੰਨਦੇ ਆ। ਰੱਬ ਨੂੰ ਮੰਨਣ ਕਰਕੇ ਕਿ ਉਹਨਾਂ ਕੋਲੇ ਡਰ ਹੈਗਾ, ਰੱਬ ਦਾ ਨਾਂ ਦੀ ਕਸੌਟੀ ਹੈਗੀ ਸਿਰ ਤੇ। ਤੂੰ ਸਭੇਗਾ ਇਸ ਮੁਲਕ ਦੇ ਵਿੱਚ ਅਸੀਂ ਆਸਟ੍ਰੇਲੀਆ ਦੇ ਰੋਜ਼ ਗੁਣਗਾਨ ਗਾਉਣੇ ਆ, ਆਸਟ੍ਰੇਲੀਆ ਨੂੰ ਕਹਿੰਦੇ ਆ ਵੀ ਬਹੁਤ ਚੰਗਾ ਮੁਲਕ ਆ। ਪਰ ਮੈਂ ਇੱਥੇ ਦਾਅਵੇ ਨਾਲ ਕਹਿ ਸਕਦਾ ਵੀ ਜੇ ਆਸਟ੍ਰੇਲੀਆ ਦੇ ਲੋਕਾਂ ਨੂੰ 3 ਜਾਂ 4 ਵੀਕ ਹੀ ਪੇ ਨਾ ਮਿਲੀ, ਜਾਂ 3 ਜਾਂ 4 ਵੀਕ ਵੀ ਹੋਣਾ ਉਹਨਾਂ ਨੂੰ ਕੋਈ ਕਿਤੇ ਖਾਣ ਪੀਣ ਦਾ ਸਿਸਟਮ ਨਾ ਮਿਲਿਆ, ਇਹ ਲੋਕ ਉਹ ਨਹੀਂ ਹੈ ਵੀ ਭੁੱਖੇ ਤੇ ਕੱਟ ਲੈਣਗੇ। ਇਹ ਲੁੱਟਾਂ ਖੋਹੀਆਂ ਦੇ ਉੱਤਰ ਆਉਣਗੇ। ਇਹ ਸਿਰਫ 1 ਮਹੀਨੇ 'ਚ ਇਹਨਾਂ ਦੀ ਸਭਿਅਤਾ ਸਾਹਮਣੇ ਆ ਜੂਗੀ। ਇਹ ਮੇਰੀ ਗੱਲ ਅੱਜ ਦੀ ਹਾਲਾ, ਮੈਂ ਖੁਦ ਆਸਟ੍ਰੇਲੀਅਨ ਆ। ਇਹ ਗੱਲ ਕਹਿਣ 'ਚ ਕਹਿੰਦੇ ਨੇ ਭੰਡੀ ਦਾ ਨਹੀਂ, ਪਰ ਮੈਂ ਸੱਚਾਈ ਬਿਆਨ ਕਰਦਾ। ਇਹ ਸੱਚ ਆ ਵੀ ਜੇ ਇਹਨਾਂ ਲੋਕਾਂ ਨੂੰ ਤੋੜ ਤੱਪਾ ਕੱਟਣਾ ਪੈ ਗਿਆ, ਇਹਨਾਂ ਤੋਂ 1 ਮਹੀਨਾ ਨਹੀਂ ਕੱਟਿਆ ਜਾਣਾ।
ਅਸੀਂ ਤਾਂ ਫਿਰ ਵੀ ਬਹੁਤ ਲੰਮਾ ਚਿਰ ਕੱਟ ਗਏ ਜਾਂ ਕੱਟ ਸਕਦੇ ਹਾਂ। ਜੀ ਇਸ ਕਰਕੇ ਸਾਨੂੰ ਪੋਜ਼ਿਟਿਵ ਹੀ ਰਹਿਣਾ ਚਾਹੀਦਾ। ਸਾਨੂੰ 15 ਦਿਨ ਹੋਰ ਔਖੇ ਸੌਖੇ ਜਿਹੜੇ ਕੱਢਣੇ ਚਾਹੀਦੇ ਆ, ਵੀ 15 ਦਿਨਾਂ ਦੇ ਵਿੱਚ ਉਮੀਦ ਆ ਵੀ ਫੇਰ ਸਾਡੀ ਜਿਹੜੀ ਨਾਰਮਲ ਦਿਨ ਆਉਣਗੇ। ਪਰ ਇੱਕ ਚੀਜ਼ ਤੁਹਾਨੂੰ ਯਾਦ ਹੋਵੇ ਤਾਂ ਮੈਂ ਸਾਲ ਡੇਢ ਸਾਲ ਪਹਿਲਾਂ ਇੱਕ ਸ਼ੋਅ ਦੇ ਵਿੱਚ ਕਹਿਤੀ ਸੀਗੀ ਵੀ ਜਿਹੜੀ ਕੁਆਲਿਟੀ ਲਾਈਫ ਆ, ਜਿਹੜੀ ਕੁਆਲਿਟੀ ਲਾਈਫ ਹੁੰਦੀ ਸੀ ਬਿਨਾਂ ਛਿੱਕਲੀਆਂ ਤੋਂ, ਜਿਹਨੂੰ ਕਹਿ ਸਕਦੇ ਆ ਬਿਨਾਂ ਮਾਸਕਾਂ ਤੋਂ, ਜਿਹੜੀ ਜ਼ਿੰਦਗੀ ਹੁੰਦੀ ਸੀ ਖੁੱਲੀ ਫਜ਼ਾ 'ਚ ਹਵਾ ਦੇ ਵਿੱਚ ਫਿਜ਼ਾ 'ਚ ਅਸੀਂ ਸਾਹ ਲੈਂਦੇ ਸੀ, ਉਹ ਕਿਤੇ ਨਾ ਕਿਤੇ ਹੁਣ ਖਤਮ ਹੋ ਗਈ। ਮੈਂ ਅੱਜ ਤੋਂ 1.5 ਸਾਲ ਪਹਿਲਾਂ ਕਹਿਤਾ ਸੀ। ਹੁਣ ਇਦੋਂ ਬਾਅਦ ਦੀ ਜਿਹੜੀ ਜ਼ਿੰਦਗੀ ਆ ਨਾ, ਉਹ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਡਰ 'ਚ ਹੀ ਗੁਜ਼ਾਰਨੀ ਪੈਣੀ ਆ। ਕਿਤੇ ਕੋਈ ਨਵਾਂ ਵਾਇਰਸ, ਕਿਤੇ ਕੋਈ ਨਵਾਂ ਕੈਮੀਕਲ ਅਟੈਕ, ਕਿਤੇ ਕੋਈ ਕਿਸੇ ਕਿਸਮ ਦਾ ਬੰਬ ਜਿਹਦਾ ਕੋਈ ਤੋੜ ਨਹੀਂ ਹੈ। ਇਹ ਚੀਜ਼ਾਂ ਦੇ ਨਾਲ ਹੀ ਹੁਣ ਅਗਲਾ ਜਿਹੜਾ ਪ੍ਰੋਸੈਸ ਰਹੂਗਾ, ਕਿਉਂਕਿ ਜਿਹੜਾ ਇਮਿਊਨਿਟੀ ਸਿਸਟਮ ਸੀ ਉਹ ਕਿਤੇ ਨਾ ਕਿਤੇ ਅਸੀਂ ਵਿਗਾੜ ਲਿਆ। ਉਹ ਬਿਲਕੁਲ ਹੁਣ ਸਾਡਾ ਜ਼ੀਰੋ ਹੋ ਚੁੱਕਿਆ। ਹੁਣ ਅਸੀਂ ਕੈਮੀਕਲਸ ਦੇ ਉੱਤੇ ਇੰਨਾ ਕੁ ਲੱਗ ਚੁੱਕੇ ਆ, ਦਵਾਈਆਂ ਦੇ ਉੱਤੇ ਇੰਨਾ ਕੁ ਲੱਗ ਚੁੱਕੇ ਆ ਵੀ ਹੁਣ ਸਾਨੂੰ ਕੁਆਲਿਟੀ ਉਹ ਜੀ ਲਾਈਫ ਸ਼ਾਇਦ ਨਾ ਮਿਲੇ। ਜੀ, ਗੱਲ ਕੈਮੀਕਲ ਦੀ ਹੋ ਰਹੀ ਹੈ ਜੀ, ਗੱਲ ਵੈਕਸੀਨੇਸ਼ਨ ਦੀ ਹੋ ਰਹੀ ਹੈ। ਵੈਕਸੀਨੇਸ਼ਨ ਦਾ ਕਾਫੀ ਲੋਕ ਜਿਹੜੇ ਹੈਗੇ ਨੇ, ਜੇ 70% ਲੋਕੀ ਵੈਕਸੀਨੇਸ਼ਨ ਲਵਾਉਂਦੇ ਨੇ ਤਾਂ 30% ਲੋਕੀ ਉਹਨਾਂ ਦਾ ਵਿਰੋਧ ਕਰਦੇ ਨੇ, ਕਿਉਂਕਿ ਉਹਨਾਂ ਦਾ ਮੰਨਣਾ ਕਿ ਇਹ ਇੱਕ ਕੈਮੀਕਲ ਸਰੀਰ ਦੇ ਵਿੱਚ ਭਰੇ ਜਾ ਰਹੇ ਨੇ। ਲਗਾਤਾਰ ਤੁਸੀਂ ਕੈਮੀਕਲ ਭਰ ਰਹੇ ਹੋ। 2 ਡੋਜ਼ ਲੱਗਣ ਤੋਂ ਬਾਅਦ ਇੱਕ ਲਾਸਟ ਵਾਲੀ ਹੁਣ ਬੂਸਟਰ ਡੋਜ਼ ਹੈ। ਹੁਣ ਇਸ ਤੋਂ ਬਾਅਦ ਓਮਿਕਰੋਨ ਜਿਹੜਾ ਹੁਣ ਵਾਇਰਸ ਆਇਆ, ਉਹਦੀ ਵੀ ਇਹ ਸਮੀਖਿਆ ਕਰਦੇ ਨੇ ਕਿ ਕਿਸ ਤਰ੍ਹਾਂ ਦੀ ਵੈਕਸੀਨੇਸ਼ਨ ਆਉਣੀ ਚਾਹੀਦੀ ਹੈ। ਸੋ ਉਹ ਤੋਂ ਬਾਅਦ ਇਹ ਵੈਕਸੀਨੇਸ਼ਨ ਲੱਗੇਗੀ। ਉਸ ਤੋਂ ਬਾਅਦ ਕੋਈ ਹੋਰ ਵਾਇਰਸ ਆ ਜਾਏਗਾ ਤਾਂ ਹੋਰ ਵੈਕਸੀਨੇਸ਼ਨ ਲੱਗੇਗੀ। ਸੋ ਹਿਊਮਨ ਬਾਡੀ ਦੇ ਉੱਤੇ, ਕਿਉਂਕਿ ਇੰਨਾ ਟਾਈਮ ਨਹੀਂ ਸੀ ਜੀ ਸਾਇੰਟਿਸਟ ਕੋਲ, ਜਿੰਨੇ ਵੀ ਜਿਹਨੂੰ ਆਪਾਂ ਕਹਿ ਲਈਏ ਵੀ ਪ੍ਰੀਖਣ ਕਰਨ ਦਾ ਸਮਾਂ ਨਹੀਂ ਸੀ। ਆਉਣ ਵਾਲੇ ਸਮੇਂ ਦੇ ਵਿੱਚ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਸਾਰੇ ਅਸਰ ਮਾਰੂ ਹੋ ਸਕਦੇ ਨੇ? ਬਿਲਕੁਲ ਹੋਣਗੇ ਜੀ, ਹੋ ਨਹੀਂ ਸਕਦੇ, ਹੋਣਗੇ। ਜਦੋਂ ਤੁਸੀਂ ਕੁਦਰਤ ਦੀ ਬਣਾਈ ਕਿਸੇ ਵੀ ਚੀਜ਼ ਨਾਲ ਖਿਲਵਾੜ ਕਰਦੇ ਹੋ ਤਾਂ ਉਹਦੇ ਨਤੀਜੇ ਮਾੜੇ ਨਿਕਲਣੇ ਆ। ਤੁਸੀਂ ਅੱਜ ਹੀ, ਆਪਾਂ ਰੋਜ਼ ਇੱਕ ਉਦਾਹਰਨਾਂ ਸੁਣਦੇ ਆ, ਰੋਜ਼ ਪੜ੍ਹਦੇ ਦੇਖਦੇ ਆ ਵੀ ਅੱਜ ਹੀ ਕਿੰਨਾ ਫਰਕ ਪੈ ਗਿਆ। ਪਿਛਲੇ 50 ਸਾਲ ਦੀ ਪਹਿਲਾਂ ਦੀ ਜ਼ਿੰਦਗੀ ਚੱਕ ਕੇ ਦੇਖ ਲਓ, ਹੁਣ ਦੀ ਜ਼ਿੰਦਗੀ ਚੱਕ ਕੇ ਦੇਖ ਲਓ। ਸੋ ਹੁਣ ਜਿਹੜੇ ਕੈਮੀਕਲਾਂ ਦੇ ਉੱਤੇ ਗਿੱਝੇ ਹੋਏ ਲੋਕ ਆ, ਉਹਨਾਂ ਦੇ ਗੋਡੇ ਮੋਢੇ ਸ਼ੂਗਰ ਕੀ ਕੁਛ ਨਹੀਂ ਉਹਨਾਂ ਕੋਲੇ ਹੈਗਾ। ਤੇ ਜਿਹੜੀ ਚੀਜ਼ ਪਹਿਲਾਂ ਬਾਬੇ ਹੁੰਦੇ ਸੀ, ਹੁਣ ਪਿੰਡਾਂ 'ਚ ਬਾਬੇ ਲੱਭਣੋਂ ਹਟ ਗਏ। 60 65 70 ਸਾਲ ਦਾ ਬਸ ਬਾਬਾ ਬਣ ਗਿਆ ਹੁਣ। ਜਿਹੜੇ ਅੱਗੇ 90 90 100 ਸਾਲ ਦੇ ਬਾਬੇ ਆਮ ਬੈਠੇ ਹੁੰਦੇ ਸੀ। ਤੇ ਉਹ ਚੀਜ਼ਾਂ, ਇਹ ਨਤੀਜੇ ਆ ਵੀ ਜਿਹੜੀ ਕੁਆਲਿਟੀ ਲਾਈਫ ਉਹ ਸੀ ਤੇ ਹੁਣ ਆ ਕੁਛ ਚੱਲ ਪਿਆ ਜਿਹੜਾ ਅੱਜ ਦਵਾਈਆਂ ਦੇ ਸਿਰ ਤੇ ਹੋ ਗਿਆ ਸੀ। ਹੱਥ ਨੇ ਜੇ ਅਸੀਂ ਇੱਕ ਲੱਪ ਕਹਿਣਾ, ਮੈਂ ਤਾਂ ਗਿਣਤੀ 'ਚ ਨਹੀਂ ਕਹਿਣਾ, ਉਹਨਾਂ ਲੱਪ ਦਵਾਈਆਂ ਦੀ ਜੇ ਖਾ ਲੈਂਦੇ ਆ ਤਾਂ ਅਸੀਂ ਤੁਰੇ ਫਿਰਦੇ ਆ, ਨਹੀਂ ਤਾਂ ਫਿਰ ਕੋਈ ਹੈ ਨਹੀਂ ਇਹਦੇ 'ਚ ਜਿਉਣਾ। ਜੀ, ਸੋ ਮਿੰਟੂ ਬਰਾੜ ਜੀ, ਗੱਲ ਹੋ ਰਹੀ ਹੈ ਜੀ ਆਸਟ੍ਰੇਲੀਆ ਦੀ। ਆਸਟ੍ਰੇਲੀਆ ਦੇ ਵਿੱਚ ਹੁਣ ਲਗਾਤਾਰ ਜਿਹੜੇ ਫਿਰ ਤੋਂ ਅਜਿਹਾ ਮਾਹੌਲ ਬਣ ਰਿਹਾ ਕਿ ਪਤਾ ਨਹੀਂ ਆਉਣ ਵਾਲੇ ਭਵਿੱਖ ਦੇ ਵਿੱਚ ਕੀ ਹੋਵੇਗਾ ਕੀ ਨਹੀਂ, ਕਿਉਂਕਿ ਬਹੁਤ ਸਾਰੇ ਲੋਕ ਅਪਾਰਟ ਹੋਏ ਸਨ ਆਪਣੀਆਂ ਫੈਮਿਲੀਜ਼ ਤੋਂ। ਜੇਕਰ ਦੇਖਿਆ ਜਾਵੇ ਸਟੂਡੈਂਟ, ਫਿਰ ਤੋਂ ਗੱਲ ਕੀਤੀ ਜਾ ਰਹੀ ਹੈ ਜੀ ਸਟੂਡੈਂਟ ਤੇ ਆਰਜ਼ੀ ਵੀਜ਼ਾ ਵਾਲਿਆਂ ਦੀ। ਸੋ 15 ਤਰੀਕ ਨੂੰ ਜੇਕਰ ਬਾਰਡਰ ਖੁੱਲ੍ਹਦੇ ਨੇ, ਪਰ ਸਟੂਡੈਂਟ ਦਾ ਅਜੇ ਵੀ ਉਹਨਾਂ ਨੇ ਜਿਹੜੀ ਪਿੱਛੇ ਜੇ ਕਹਿ ਦਿੱਤਾ ਸੀ ਵੀ ਚਲੋ ਸਟੂਡੈਂਟਸ ਵੀ ਜਾਂ ਆਰਜ਼ੀ ਵੀਜ਼ਾ ਵਾਲੇ ਵੀ ਵੈਲਕਮ ਨੇ ਆਸਟ੍ਰੇਲੀਆ ਦੇ ਵਿੱਚ, ਪਰ ਉਹਨਾਂ ਲਈ ਇਹ ਫੈਸਲਾ ਅਜੇ ਰਾਖਵਾਂ ਰੱਖਿਆ ਜੀ। ਸੋ ਕੀ ਸਮਝਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਲੋਕਡਾਊਨ ਤਾਂ ਨਹੀਂ ਲੱਗ ਜਾਵੇਗਾ? ਦੇਖੋ, ਹੁਣ ਇਹ ਜਿੰਨਾ ਬਚ ਸਕਦਾ ਉਹਨਾਂ ਬਚਣਗੇ ਲੋਕਡਾਊਨ ਤੋਂ, ਕਿਉਂਕਿ ਲੋਕਡਾਊਨ ਲਾਉਣਾ ਤੇ ਕਹਿਣ ਤੇ ਕੋਈ ਜ਼ੋਰ ਨਹੀਂ ਲੱਗਦਾ, ਉਹ 1 ਮਿੰਟ ਦੀ ਕਹਾਣੀ ਆ। ਪਰ ਉਹਦੇ ਪਿੱਛੇ ਜਿਹੜਾ ਸਰਕਾਰਾਂ ਦਾ ਗ੍ਰਾਫ ਜਾਂਦਾਗਾ, ਜਾਂ ਜੋ ਉਹਨਾਂ ਦੀ ਫਾਈਨੈਂਸ਼ੀਅਲ ਪੋਜੀਸ਼ਨ ਡਾਊਨ ਹੁੰਦੀ ਆ, ਉਹਦੇ ਬਾਰੇ ਸੋਚ ਕੇ ਪਤਾ ਲੱਗਦਾ ਵੀ ਨਹੀਂ ਹੈ ਇਹਨਾਂ ਕੋਲੇ ਕੁਝ ਵੀ। ਹੁਣ ਇਹ ਜਮਾਂ ਅੰਦਰੋਂ ਥੋਥੇ ਹੋ ਚੁੱਕੇ ਆ। ਇਹ ਖੁਦ ਵੀ ਨਹੀਂ ਚਾਹੁੰਦੇ ਵੀ ਲੋਕਡਾਊਨ ਲੱਗੇ। ਇਹਨਾਂ ਨੂੰ ਥੋੜਾ ਜਿਹਾ ਦਲੇਰੀ ਭਰੇ ਕਦਮ ਚੱਕਣੇ ਪੈਣਗੇ। ਲੋਕਾਂ ਨੂੰ ਲੋਕਾਂ ਦੇ ਸਹਾਰੇ ਛੱਡਣਾ ਪਊਗਾ ਵੀ ਤੁਸੀਂ ਆਪਦੀ ਸੇਫਟੀ ਚਾਹੁੰਦੇ ਹੋ, ਆਪਦਾ ਮਾਸਕ ਯੂਜ਼ ਕਰੋ, ਆਪਦਾ ਸੈਨੀਟਾਈਜ਼ਰ ਯੂਜ਼ ਕਰੋ, ਜਿੰਨੀ ਕੁ ਦੂਰੀ ਬਣਾ ਕੇ ਰੱਖ ਸਕਦੇ ਹੋ ਦੂਰੀ ਬਣਾਓ, ਜਿੰਨੀ ਤੁਸੀਂ ਆਪਦੀ ਕਰ ਸਕਦੇ ਹੋ, ਆਪਦੀ ਰੱਖਿਆ ਖੁਦ ਕਰ ਸਕਦੇ ਹੋ ਉਹ ਕਰੋ। ਇਸ ਲੈਵਲ ਤੇ ਜਦੋਂ ਲੋਕਾਂ ਨੂੰ ਮਿਲ ਜੂਗਾ ਨਾ ਇੱਕ ਆਸ਼ਵਾਸਨ, ਤੇ ਤੁਹਾਡੇ ਸਾਹਮਣੇ ਆ, ਉਹ ਲੋਕ ਹਰਾ ਲੈਣਗੇ ਬਿਮਾਰੀ ਨੂੰ। ਪਰ ਪ੍ਰੋਬਲਮ ਤਾਂ ਇੱਥੇ ਆਉਂਦੀ ਆ ਵੀ ਸਾਨੂੰ ਡਰਾ ਹੀ ਇੰਨਾ ਦਿੱਤਾ। ਇੱਕ ਪੈਰਲਰ ਵਰਲਡ ਕੰਮ ਕਰ ਰਿਹਾ, ਜਿਹਦੀ ਆਪਾਂ ਗੱਲ ਕਰੀਏ ਤਾਂ ਇੱਕ ਪੈਰਲਰ ਦੁਨੀਆ, ਜਿਹੜੀ ਸ਼ਾਹੂਕਾਰਾਂ ਦੀ ਦੁਨੀਆ ਜਿਹਨੂੰ ਕਹਿੰਦੇ ਆ, ਉਹ ਦੁਨੀਆ ਦਾ ਇੱਕ ਅੱਡ ਔਰਾ। ਉਹਨਾਂ ਲਈ ਜਿਹੜੀ ਇਨਸਾਨ ਦੀ ਜਾਨ ਕੋਈ ਮਾਇਨੇ ਨਹੀਂ ਰੱਖਦੀ, ਉਹਨਾਂ ਲਈ ਮਾਇਨੇ ਰੱਖਦਾ ਵੀ ਅਸੀਂ ਕਿੰਨੇ ਮਿਲੀਅਨਾਂ ਦੀ ਵੈਕਸੀਨੇਸ਼ਨ ਵੇਚਣੀ ਆ, ਕਿੱਥੋਂ ਪੈਸਾ ਅਸੀਂ ਕਿਵੇਂ ਕਢਾਉਣਾ। ਸੋ ਉਹ ਚੀਜ਼ਾਂ ਜਿਹੜੀਆਂ ਕੰਮ ਕਰ ਰਹੀਆਂ ਨਾ, ਉਹ ਸੱਚ ਹੀ ਆ, ਉਹ 'ਚ ਝੂਠ ਨਹੀਂ ਹੈ। ਅਸੀਂ ਕਈ ਵਾਰੀ ਕਹਿ ਦਿੰਦੇ ਆ ਵੀ ਇਹ ਲੋਕ ਜ਼ਿਆਦਾ ਗੱਲਾਂ ਕਰੀ ਜਾਂਦੇ ਆ, ਇਹ ਨਹੀਂ ਹੁੰਦਾ, ਪਰ ਇਦਾਂ ਹੀ ਹੈ। ਜਿਹੜੀਆਂ ਕੰਪਨੀਆਂ ਨੂੰ ਵੱਡੇ ਕੰਟਰੈਕਟ ਠੇਕੇ ਮਿਲੇ ਆ, ਉਹਨਾਂ ਲਈ ਕੋਵਿਡ ਤਾਂ ਇੱਕ ਬਹੁਤ ਵਧੀਆ ਚੀਜ਼ ਰਹੀ। ਹੁਣ ਆਪਾਂ ਇਸੇ ਲੱਗਦੇ ਹੱਥ ਟਿਕਟਾਂ ਦੀ ਗੱਲ ਵੀ ਕਰ ਲਈਏ। ਹੁਣ ਜਿਵੇਂ ਬੱਚਿਆਂ ਨੂੰ ਟਾਈਮ ਮਿਲਿਆ ਆਉਣ ਲਈ, ਇੱਕ ਗੱਲ ਉਹਨਾਂ ਦੇ ਦਿਮਾਗ 'ਚ ਆਈ ਵੀ ਆਪਾਂ ਆਹੀ 15 ਦਿਨ ਆ ਤੇ ਛੇਤੀ ਦਿਨ ਐਂਟਰ ਹੋ ਜਾਈਏ, ਉਦੋਂ ਫੇਰ ਨਾ ਲੋਕਡਾਊਨ ਲੱਗ ਜੇ। ਹੁਣ ਇਸ ਡਰ ਦਾ ਫਾਇਦਾ ਕੌਣ ਉਠਾ ਰਿਹਾ? ਟਿਕਟਾਂ।
에ਅਰਲਾਈਨਸ ਨੇ ਤਾਂ ਹਜੇ ਮੈਨੂੰ ਲੱਗਦਾ ਟਿਕਟ 2000 ਦੀ ਵੇਚੀ ਹੋਣੀ ਆ। ਪਰ ਜੀ। ਮੈਨੂੰ ਕੱਲ ਦੀ ਤੁਹਾਨੂੰ ਇੱਕ ਗੱਲ ਦੱਸਦਾ ਜੀ। ਹਾਂਜੀ। ਇੱਕ ਬੱਚੀ ਇੱਥੇ ਰਹਿ ਰਹੀ ਹੈ ਪਿਛਲੇ 2 ਸਾਲ ਤੋਂ। ਓਕੇ। ਬਹੁਤ ਜਾਣੀ ਕਿ ਕੰਮ ਵਾਲੀ ਮਿਹਨਤੀ ਬੱਚੀ। ਪਹਿਲਾਂ ਤਾਂ ਉਹਦਾ ਇੱਥੇ ਐਕਸਪੋਜ਼ਰ ਹੋ ਰਿਹਾ ਵੀ ਉਹਨੂੰ $10 ਘੰਟੇ ਤੇ 3-3 ਘੰਟੇ ਕੰਮ ਦਿੱਤਾ ਜਾ ਰਿਹਾ ਸੀ। ਪਰ ਫਿਰ ਵੀ ਉਸਨੇ ਆਪਦੀ ਜ਼ਿੰਦਗੀ ਨੂੰ ਕਿਵੇਂ ਨਾ ਕਿਵੇਂ ਮਿਹਨਤ ਨਾਲ 12-12 14-14 ਘੰਟੇ ਲਾ ਕੇ ਸੈੱਟ ਕੀਤਾ। ਉਹਨਾਂ ਦੇ ਹਸਬੈਂਡ ਇੰਡੀਆ 'ਚ ਆ। ਇੰਡੀਆ ਦੇ ਵਿੱਚੋਂ ਉਹਨਾਂ ਨੇ ਜਦੋਂ ਆਉਣ ਵਾਸਤੇ ਉਹ ਵੀ ਉੱਥੇ ਡਿਪਰੈਸ਼ਨ 'ਚ ਆ, ਕਿਉਂਕਿ ਇਹੋ ਜਿਹੀਆਂ ਖਬਰਾਂ ਜਾਈ ਜਾਂਦੀਆਂ ਜਦੋਂ ਰੋਜ਼ ਦੇਖਦੇ ਸੁਣਦੇ ਆ ਵੀ ਫਲਾਨੀ ਕੁੜੀ ਛੱਡ ਗਈ, ਫਲਾਨੀ ਛੱਡ ਗਈ। ਤਾਂ ਜਿਹੜੇ ਸਹੀ ਜੋੜੇ ਆ ਉਹਨਾਂ ਤੇ ਵੀ ਅਸਰ ਆਇਆ। ਉਹ ਆਉਣ ਦੇ ਵਿੱਚ ਹੁਣ ਜਦੋਂ ਖੁੱਲਿਆ ਤਾਂ ਬੜੀ ਤੇਜ਼ੀ ਨਾਲ ਉਹਨਾਂ ਨੇ ਸੋਚਿਆ ਵੀ ਅਸੀਂ ਇੱਥੇ ਆ ਜਾਈਏ। ਤਾਂ ਉਹਨਾਂ ਬਾਰੇ ਜੋ ਮੈਨੂੰ ਪਤਾ ਲੱਗਿਆ ਵੀ ਉਹਨਾਂ ਨੇ ਟਿਕਟ ਲਈ 1,70,000 ਦੀ ਇੰਡੀਆ ਤੇ ਮੈਨੂੰ ਬੜਾ ਲੱਗਾ ਵੀ 1,70,000 ਦੀ ਟਿਕਟ, ਉਹ ਵੀ ਵਨ ਵੇ। ਪਰ ਬਾਅਦ 'ਚ ਮੇਰੀ ਹੈਰਾਨੀ ਤਾਂ ਖਤਮ ਹੀ ਹੋ ਗਈ ਜਦੋਂ 에ਅਰਲਾਈਨਸ ਵਾਲਿਆਂ ਨੇ ਫੋਨ ਕਰਤਾ। ਉਹਨਾਂ ਨੇ ਟਿਕਟ ਵੇਚ ਰਹੇ ਨੇ ਵੀ ਇਹ ਟਿਕਟ ਤਾਂ ਖਤਮ ਹੋ ਗਈ, ਉਹ ਨਹੀਂ ਹੋ ਸਕਦੀ, ਜੇ ਤੁਸੀਂ ਜਾਣਾ ਤਾਂ 3 ਲੱਖ ਦੇਣਾ ਪਊ। ਉਹ ਵਿਚਾਰੇ ਸਿੰਗਲ ਟਿਕਟ ਦਾ 3 ਲੱਖ। ਹਾਂਜੀ, ਸਿੰਗਲ ਦਾ। ਉਹਨਾਂ ਨੇ 3 ਨੂੰ ਵੀ ਹਾਂ ਕਰਤੀ। ਠੀਕ ਹੈ ਜੀ। 3 ਨੂੰ ਹਾਂ ਕਰਨ ਤੋਂ ਬਾਅਦ ਜਦੋਂ ਸਾਰੀ ਗੱਲ ਹੋ ਗਈ, ਦਿੱਲੀ 에ਅਰਪੋਰਟ ਦੀਆਂ ਵੀ ਹੋ ਗਈਆਂ ਵੀ ਆਉਣ ਦੀ ਤਿਆਰੀ, ਤਾਂ ਐਟ ਟਾਈਮ ਇਹ ਜਿਹਾ ਡਰਾਮਾ ਰਚਿਆ ਗਿਆ। ਉਹ ਟਿਕਟ ਦਾ ਭਾਅ ਜੇ ਮੈਂ ਹੁਣ ਦੱਸਦਾ ਨਾ, ਕਿਸੇ ਨੇ ਯਕੀਨ ਨਹੀਂ ਮੰਨਣਾ। ਮੈਂ ਕੋਸ਼ਿਸ਼ ਕਰੂੰਗਾ ਕਿਤੇ ਉਹਨਾਂ ਨੂੰ ਆ ਜਾਣ ਦਿਓ ਕੈਮਰੇ ਤੇ ਲਿਆਉਣ ਦੀ। 9 ਲੱਖ ਰੁਪਇਆ ਵਨ ਵੇ ਟਿਕਟ ਦਾ ਲਿਆ ਤੇ ਫਿਰ ਉਹਨਾਂ ਨੂੰ ਜਹਾਜ਼ ਤੇ ਚੜਾਇਆ। ਓ ਮਾਈ ਗॉड। ਹੁਣ ਤੁਸੀਂ ਦੱਸੋ ਵੀ ਕਿੱਥੇ ਰਹਿ ਗਈ ਇਨਸਾਨੀਅਤ? ਕੌਣ ਲੈ ਰਿਹਾ 9 ਲੱਖ? ਇਹ ਕੋਈ 에ਅਰਲਾਈਨਸ ਲੈ ਰਹੀ ਹੈ ਜਾਂ ਕੋਈ ਏਜੰਟ ਲੈ ਰਿਹਾ? ਕੱਢਾਂਗੇ, ਫਰੋਲ ਲਾਂਗੇ ਇਹਨਾਂ ਚੀਜ਼ਾਂ ਨੂੰ। ਆ ਜਾਣ ਦਿਓ ਕਿਰਿਆ ਉਹਨਾਂ ਨੂੰ। ਮੈਨੂੰ ਲੱਗਦਾ ਅੱਜ ਰਾਤ ਨੂੰ ਮੈਲਬਰਨ ਜਾਂ ਕੱਲ ਤੱਕ ਪਹੁੰਚ ਜਾਣਾ ਉਹਨਾਂ ਨੇ ਜਿਹੜਾ ਉਹਦੇ 'ਚ। ਪਰ ਮੇਰੀ ਪੂਰੀ ਕੋਸ਼ਿਸ਼ ਹੋਊਗੀ ਮੈਂ ਉਹਨਾਂ ਨੂੰ ਕੈਮਰੇ ਮੂਹਰੇ ਲਿਆ ਕੇ ਲੋਕਾਂ ਨੂੰ ਦਿਖਾਵਾਂ ਵੀ ਆਹ ਇੱਕ ਨਜਾਇਜ਼ ਫਾਇਦਾ ਉਹਨਾਂ ਦਾ ਉਠਾਇਆ ਗਿਆ। ਜੀ ਜੀ, ਉਹ ਏਜੰਟ ਸਾਹਮਣੇ ਆਉਣੇ ਜ਼ਰੂਰੀ ਹੈ ਜੀ, ਉਹਨਾਂ ਦਾ ਪਰਦਾਫਾਸ਼ ਹੋਣਾ ਜ਼ਰੂਰੀ ਹੈ, ਕਿਉਂਕਿ ਅੱਜ ਇਹ ਲੁੱਟੇ ਗਏ ਨੇ, ਕੱਲ ਹੋਰਾਂ ਨੂੰ ਵੀ ਲੁੱਟਣਗੇ। ਬਿਲਕੁਲ ਜੀ, ਬਿਲਕੁਲ। ਇਹ ਜਿਹੜੇ ਡਰ ਨਾਲ ਲੋਕਾਂ ਨੂੰ ਲੁੱਟਿਆ ਜਾ ਰਿਹਾ, ਇਹ ਦੁਨੀਆ ਨੂੰ ਲੁੱਟਿਆ ਗਿਆ। ਵੈਕਸੀਨੇਸ਼ਨ ਦੇ ਮਾਮਲੇ 'ਚ ਲਾ ਲਓ ਜਾਂ ਕਿਸੇ ਹੋਰ 'ਚ। ਜੀ ਜੀ, ਮਜਬੂਰੀ ਦਾ ਫਾਇਦਾ ਉਠਾ ਕੇ, ਪਤਾ ਹੈ ਕਿ ਇਹ ਸਾਰੀ ਸਿਚੁਏਸ਼ਨ ਬਣੀ ਹੋਈ ਆ, ਹੁਣ ਲੈ ਲਓ ਜਿੰਨਾ ਲੈ ਸਕਦੇ ਹੋ। ਸੋ ਬਹੁਤ ਹੀ ਮੰਦਭਾਗੀਆਂ ਗੱਲਾਂ ਨੇ ਜੀ, ਕਿਉਂਕਿ ਆਪਣਿਆਂ ਨੂੰ ਆਪਣਿਆਂ ਦੀ ਲੁੱਟ ਦਾ ਕਾਰਨ ਬਣਨਾ ਪੈਂਦਾ। ਬਹੁਤ ਹੀ ਮੰਦਭਾਗੀਆਂ ਘਟਨਾਵਾਂ ਨੇ। ਬਰਾੜ ਸਾਹਿਬ, ਗੱਲ ਕਰਦੇ ਆ ਜੀ ਭਾਰਤ ਦੇ ਵਿੱਚ ਜੁੜੇ ਕਿਸਾਨਾਂ ਦੇ ਨਾਲ ਜੁੜੇ ਹੋਏ ਮੁੱਦੇ। ਸੋ 3 ਕਾਲੇ ਖੇਤੀ ਕਾਨੂੰਨ ਰੱਦ ਹੋ ਚੁੱਕੇ ਨੇ ਜੀ ਬਿਨਾਂ ਬਹਿਸ ਤੋਂ। ਕੱਲ ਸੰਸਦ ਦੇ ਵਿੱਚ ਇਹਨਾਂ ਨੂੰ ਖਾਰਜ ਕਰ ਦਿੱਤਾ ਗਿਆ ਜੀ ਕਾਨੂੰਨ ਤੌਰ ਤੇ। ਪਰ MSP ਦਾ ਰੇੜਕਾ ਅਜੇ ਵੀ ਜਾਰੀ ਹੈ, ਕਿਉਂਕਿ ਕਿਸਾਨਾਂ ਦਾ ਲਗਾਤਾਰ ਇਹੀ ਨਾਰਾ ਹੈਗਾ ਕਿ MSP ਜਦੋਂ ਤੱਕ ਕਾਨੂੰਨ ਉਸ ਦੇ ਉੱਤੇ ਲਾਗੂ ਨਹੀਂ ਕੀਤੇ ਜਾਂਦੇ, ਜਾਂ ਜਿਹੜੀਆਂ ਹੋਰ 5 ਮੰਗਾਂ ਹੈਗੀਆਂ ਜਿਹੜੀਆਂ ਨਹੀਂ ਮੰਨ ਲਈਆਂ ਜਾਂਦੀਆਂ, ਉਦੋਂ ਤੱਕ ਉਹ ਮੋਰਚਾ ਨਹੀਂ ਛੱਡਣਗੇ। ਕਿਤੇ ਨਾ ਕਿਤੇ ਭਾਜਪਾ ਸਰਕਾਰ ਗੋਡੇ ਟੇਕਦੀ ਨਜ਼ਰ ਆ ਰਹੀ ਹੈ। ਨਰਿੰਦਰ ਮੋਦੀ ਖਾਸ ਕਰਕੇ ਪ੍ਰਧਾਨ ਮੰਤਰੀ ਸ਼ਾਇਦ ਇਹਨਾਂ ਗੱਲਾਂ ਨੂੰ ਵੀ ਉਹ ਪੋਜ਼ਿਟਿਵ ਲੈ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਛੇਤੀ ਵਿਚਾਰ ਚਰਚਾ ਕਰਾਂਗੇ। ਦੇਖੋ, ਦੇਰ ਆਏ ਦਰੁਸਤ ਆਏ ਕਹਿ ਸਕਦੇ ਆ। 15 ਮਹੀਨਿਆਂ ਬਾਅਦ ਇਹ ਕਾਨੂੰਨ ਵਾਪਸ ਹੋਇਆ। ਚਾਹੇ 1 ਸਾਲ ਦਿੱਲੀ ਬੈਠਿਆਂ ਨੂੰ ਹੋ ਗਏ, ਪਰ ਕਾਨੂੰਨ ਆਇਆ ਨੂੰ 15 ਮਹੀਨੇ ਹੋ ਗਏ ਸੀ। ਤਾਂ 15 ਮਹੀਨਿਆਂ ਬਾਅਦ ਇਹ ਜਿਹੜੇ ਕਹਿੰਦੇ ਨਹੀਂ ਹੁੰਦੇ ਸਰਬਸੰਮਤੀ ਨਾਲ ਕਹਿ ਦਿਓ ਇਹਨਾਂ ਨੂੰ, ਕਹਿੰਦੇ ਵੀ ਸਰਬਸੰਮਤੀ ਨਹੀਂ ਆਉਂਦੀ ਆ, ਵੀ ਕਿਹਦੀ ਸਰਬਸੰਮਤੀ ਕਹੀਏ ਹੁਣ ਇਹ। ਤਾਂ ਉਹਦੇ ਨਾਲ ਇਹ ਵਾਪਸ ਲੈ ਲਏ ਗਏ ਆ। ਪਰ ਜਿਹੜਾ ਕਿਸਾਨਾਂ ਵੱਲੋਂ ਜਿਹੜਾ ਸਟੈਪ ਰੱਖਿਆ ਗਿਆ, ਬਹੁਤ ਸਾਰੀਆਂ ਇਹਦੇ ਪੱਖ ਸਾਹਮਣੇ ਲਿਆਂਦੇ ਜਾ ਰਹੇ ਆ। ਬਹੁਤ ਸਾਰੇ ਲੋਕ ਕਹਿ ਰਹੇ ਆ ਵੀ ਕਿਸਾਨਾਂ ਨੂੰ ਉੱਠ ਖੜਨਾ ਚਾਹੀਦਾ, ਉਹਨਾਂ ਦੀ ਇੱਜ਼ਤ ਰਹਿ ਗਈ, ਏਦਾਂ ਹੋ ਗਿਆ, ਉਹ ਹੋ ਗਿਆ। ਪਰ ਜਿਹੜਾ ਬੰਦਾ ਉੱਥੇ ਗਿਆ ਨਹੀਂ ਨਾ, ਜਿਹੜਾ ਬੰਦਾ ਉਸ ਮੋਰਚੇ 'ਚ ਬੈਠਾ ਨਹੀਂ, ਅਸਲ 'ਚ ਉਹੀ ਜਿਆਦਾ ਆਪਦੇ ਆਈਡੀਏ ਤੇ ਫਵਾਹ ਫਲਾਉਂਦਾ। ਮੇਰੇ ਵਰਗਾ ਇੱਥੇ 10,000 ਮੀਲ ਦੂਰ ਬੈਠਾ ਆਪਦੀਆਂ ਆਈਡੀਏ ਦੇਈ ਜਾਂਦਾ ਵੀ ਐ ਨਹੀਂ, ਐ ਹੋਣਾ ਚਾਹੀਦਾ, ਐ ਨਹੀਂ ਐ। ਪਰ ਜਦੋਂ ਤੁਸੀਂ ਜ਼ਮੀਨੀ ਪੱਧਰ ਤੇ ਜਾਂਦੇ ਹੋ, ਜ਼ਮੀਨੀ ਗੱਲਾਂ ਸੁਣਦੇ ਹੋ ਜਾਂ ਕਰਦੇ ਹੋ, ਫੇਰ ਗੱਲ ਕੁਝ ਹੋਰ ਨਿਕਲਦੀ ਆ। ਮੇਰੀ 3-4 ਦਿਨਾਂ 'ਚ ਕਈ ਅਹਿਮ ਲੀਡਰਾਂ ਨਾਲ ਗੱਲ ਹੋਈ, ਕਿਸਾਨ ਲੀਡਰਾਂ ਨਾਲ। ਮੈਂ ਉਹਨਾਂ ਨੂੰ ਪੁੱਛਿਆ ਵੀ ਜਦੋਂ ਤੁਹਾਡੇ 3 ਮੰਗਾਂ ਵਾਪਸ ਹੋ ਗਈਆਂ, 3 ਕਾਨੂੰਨ ਵਾਪਸ ਹੋ ਗਏ, ਤਾਂ ਤੁਹਾਨੂੰ ਨਹੀਂ ਲੱਗਦਾ ਵੀ ਤੁਹਾਡੀ ਜਿਹੜੀ ਜਨਤਾ, ਜਿਹੜੀ ਪਬਲਿਕ ਆ, ਉਹ ਤੁਹਾਡੇ ਅਗੇਂਸਟ ਹੋਊਗੀ ਵੀ ਹੁਣ ਤਾਂ ਕਿਉਂ ਨਹੀਂ ਜਾਂਦੇ? ਹੁਣ ਜਦੋਂ ਕਾਨੂੰਨ ਹੀ ਵਾਪਸ ਹੋ ਗਏ, ਹੁਣ ਤੁਸੀਂ ਜਾਓ। ਉਹ ਕਹਿੰਦੇ ਜੀ ਬਿਲਕੁਲ, ਜਨਤਾ ਫਿਰ ਦੂਜੇ ਪਾਸੇ ਵੀ ਕਹਿੰਦੇ ਨਾਰਾਜ਼ ਹੋਊਗੀ। ਮੈਂ ਕਿਹਾ ਦੱਸੋ ਜੀ ਕਿਵੇਂ ਨਾਰਾਜ਼ ਹੋਊਗੀ? ਕਹਿੰਦੇ ਜੀ ਦੇਖੋ, ਹੁਣ ਪੰਜਾਬ ਲੈ ਕੇ ਤੁਰਿਆ ਸੀ ਇਹ ਸਾਰੀਆਂ ਗੱਲਾਂ ਨੂੰ। ਹੌਲੀ ਹੌਲੀ ਸਾਰੀਆਂ ਸਟੇਟਾਂ ਆ ਰਹੀਆਂ ਨਾਲ। ਹੌਲੀ ਹੌਲੀ ਸਟੇਟਾਂ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਵੀ ਸਾਨੂੰ ਕਿਵੇਂ ਰਗੜਿਆ ਜਾ ਰਿਹਾ। ਯੂਪੀ ਬਿਹਾਰ ਨੂੰ ਪਤਾ ਹੀ ਨਹੀਂ ਸੀਗਾ। ਤੇ ਯੂਪੀ ਬਿਹਾਰ ਦੀਆਂ ਅੱਖਾਂ ਖੁੱਲੀਆਂ ਵੀ ਸਾਡੇ ਤਾਂ ਜਿਹੜਾ ਝੋਨਾ ਪੰਜਾਬ ਵਾਲੇ ਆਰਾਮ ਨਾਲ ਹੀ 1900-2000 ਨੂੰ ਵੇਚਦੇ, ਸਾਡੇ 1000 ਨੂੰ ਨਹੀਂ ਕੋਈ ਲੈਂਦਾ। ਤਾਂ ਜਦੋਂ ਸਾਹਮਣੇ ਆਈਆਂ ਤਾਂ ਹੀ ਉਹ ਸਟਰੋਂਗ ਹੋ ਕੇ ਸਾਡੇ ਨਾਲ ਜੁੜੇ। ਤੇ ਜੇ ਅਸੀਂ ਉੱਠ ਕੇ ਤੁਰ ਪੈਂਦੇ ਆ ਤਾਂ ਉਹਨਾਂ ਨੂੰ ਵਿਚਾਰਿਆਂ ਨੂੰ ਕੀ ਮਿਲਿਆ? ਜੀ ਜੀ, ਪੰਜਾਬੀਆਂ ਨੂੰ ਗਦਾਰ ਹੀ ਕਹਿਣਗੇ ਨਾ ਵੀ ਇਹ ਗਦਾਰ ਉੱਠ ਕੇ ਆਏ ਸੀ, ਆਪਦਾ ਕੰਮ ਕਰਕੇ ਤੁਰ ਗਏ, ਦੂਜਿਆਂ ਦਾ ਕੋਈ ਹੋ ਨਹੀਂ। ਸੋ ਇਸ ਕਰਕੇ ਉਹਨਾਂ ਨੇ ਇਹ ਚੀਜ਼ ਦਾ ਫੈਸਲਾ ਲਿਆ ਵੀ ਹੁਣ ਕੱਲਾ ਮਸਲਾ ਇਹ ਨਹੀਂ, ਹੁਣ ਮਸਲੇ ਸਾਰੇ ਇਕੱਠੇ ਆ
ਤੇ ਜੇ ਸਾਰਿਆਂ 'ਚ ਜਾਗਰਤੀ ਆਈ ਆ, ਇਕੱਠੇ ਹੋਣ ਦਾ ਇੱਕ ਹੀਆਂ ਕੀਤਾ ਸਾਰਿਆਂ ਨੇ, ਤਾਂ ਹੁਣ ਸਾਨੂੰ ਚਾਹੀਦਾ ਵੀ ਆਪਾਂ ਕਿਉਂ ਨਾ ਇਹਨੂੰ ਹੋਰ ਸਕੰਜਾ ਕਸੀਏ ਤੇ ਇਹਨੂੰ ਹੋਰ ਅੱਗੇ ਲਿਆਈਏ। ਤੇ ਦੂਜੀ ਇਹ ਹੁੰਦੀ ਆ ਵੀ ਜਦੋਂ, ਜਿਵੇਂ ਆਪਾਂ ਪਹਿਲਾਂ ਕਹਿ ਚੁੱਕੇ ਆ ਵੀ ਕੋਈ ਜਦੋਂ ਡਿਫੈਂਸਿਵ ਮੋਡ ਤੇ ਚਲਾ ਜਾਂਦਾ ਨਾ, ਉਹ ਅੱਧੀ ਹਾਰ ਤਾਂ ਉਹਦੀ ਡਿਫੈਂਸਿਵ ਮੋਡ ਤੇ ਜਾ ਕੇ ਹੋ ਜਾਂਦੀ ਆ। ਤੇ ਉਹਦੀ ਇਹ ਹੋ ਜਾਂਦੀ ਆ ਵੀ ਫਿਰ ਉਹਦੇ ਕੋਲੇ ਸਟੈਪ ਬੈਕ ਕਰਨ ਤੋਂ ਸਿਵਾਏ ਹੋਰ ਕੰਮ ਨਹੀਂ ਰਹਿੰਦਾ, ਉਹਨੂੰ ਹੋਰ ਸਟੈਪ ਬੈਕ ਕਰਨੇ ਪੈਂਦੇ ਆ। ਸੋ ਹੁਣ ਜਿਹੜੀ ਭਾਜਪਾ ਦੀ ਸਰਕਾਰ ਆ, ਚਾਹੇ ਉਹ ਬਹੁਮਤ ਲਈ, ਚਾਹੇ ਉਹਨਾਂ ਨੂੰ ਲੱਗਦਾ ਵੀ ਅਸੀਂ ਬਰਾਬਰੂ ਕੇ ਫੇਰ ਦੋਨੇ ਸਦਨਾਂ 'ਚ ਬਹੁਮਤ ਲਿਆਈਏ ਆਪਦਾ, ਤੇ ਜਦੋਂ ਸਾਡਾ ਦੋਨਾਂ ਸਦਨਾਂ 'ਚ ਸਖਤ ਬਹੁਮਤ ਹੋਊਗਾ ਫੇਰ ਦੇਖ ਲਾਂਗੇ ਇਹਨਾਂ ਨੂੰ। ਪਰ ਮੈਂ ਇੱਥੇ ਇੱਕ ਛੋਟੀ ਜਿਹੀ ਰਾਜ ਦੀ ਗੱਲ ਦੱਸਦਾ ਜੀ, ਵੀ ਮੇਰੀ ਕੱਲ ਪਰਸੋਂ ਹੀ ਗੱਲ ਕਿਸੇ ਨਾਲ ਹੋ ਰਹੀ ਸੀ, ਮੈਂ ਇੱਥੇ ਜ਼ਿਕਰ ਨਹੀਂ ਕਰ ਸਕਦਾ, ਪਰ FCI ਦੇ ਅੰਦਰੂਨੀ ਡਿਪਾਰਟਮੈਂਟ 'ਚ ਮੇਰੀ ਗੱਲ ਹੋ ਰਹੀ ਸੀ। ਉਹਨਾਂ ਨੇ ਮੈਨੂੰ ਦੱਸਿਆ ਵੀ ਕਹਿੰਦੇ ਜਿਹੜਾ ਕਿਸਾਨਾਂ ਦੇ ਕਾਨੂੰਨ ਤਾਂ ਵਾਪਸ ਲੈ ਲਏ ਇੱਕ ਪਾਸੇ, ਦੂਜੇ ਪਾਸੇ FCI ਨੂੰ ਹੁਕਮ ਚਾੜਤਾ ਵੀ ਕਿਸਾਨਾਂ ਦੀ ਸੰਘੀ ਫੜ ਲਓ ਤੇ ਇਹਨਾਂ ਨੂੰ ਜਿੱਥੋਂ ਵੀ ਜਿਹੜਾ ਵੀ ਬੈਨੀਫਿਟ ਮਿਲਦਾ, ਜੋ ਵੀ ਆ ਉਹਨਾਂ ਨੂੰ ਨੱਪ ਲਓ। ਤੇ ਉਹਨਾਂ ਨੇ ਕੀ ਕੀਤਾ ਵੀ ਜਿਵੇਂ ਹੁਣ ਝੋਨੇ ਦੀ ਜਿਹੜਾ ਉਹਦੀ ਨਮੀ ਦਾ ਜਿਹੜਾ ਸੀਗਾ ਅੰਕੜਾ, ਉਹ 15 ਕਰਤਾ। ਤੇ 15 ਝੋਨੇ ਦੀ ਨਮੀ ਦਾ ਅੰਕੜਾ ਰੇਅਰ ਢੇਰੀ ਚੋਂ ਮਿਲੂਗਾ, ਨਹੀਂ ਸਭ ਤੋਂ ਵੱਧ ਆ, ਸਭ 'ਚ ਵੱਧ ਹੋਊਗਾ। ਜਦੋਂ ਅੰਕੜਾ ਘਟ ਗਿਆ ਤਾਂ ਫੇਰ ਉਹਦੇ ਤੇ ਕੀ ਕਰਦੇ ਆ, ਤੁਹਾਨੂੰ ਕਹਿੰਦੇ ਜੀ ਇਹ 5% ਕਾਟ ਲੱਗੂਗੀ, 10% ਲੱਗੂਗੀ। ਮੈਂ ਖੁਦ ਆਪਣੀ ਫਸਲ ਤੇ, ਮੈਂ ਇੰਡੀਆ ਦੇ ਵਿੱਚ ਮੇਰੇ ਝੋਨੇ ਦੇ ਉੱਤੇ ਐਤਕੀ 9% ਦੀ ਜਿਹੜੀ ਕਾਟ ਲੱਗੀ ਆ। 9% ਕਾਟ ਬੰਦੇ ਨੂੰ ਬਚਣਾ 20% ਹੁੰਦਾ, ਵਿੱਚੋਂ 9% ਉਹ ਲੱਗ ਗਈ ਕਾਟ। ਸੋ ਇਹਦੇ ਵਿੱਚ ਸਿਸਟਮ ਹੀ ਇਹ ਹੈ ਵੀ ਤੁਹਾਡੀ ਘੱਟੋ ਘੱਟ 50% ਦੀ ਬਚਤ ਆਉਂਦੀ ਹੈ ਜਦੋਂ ਉਹਦੀ ਸਿਸਟਮ ਬਣਦਾ। ਸੋ ਇਸ ਕਰਕੇ ਸਰਕਾਰ ਇੱਕ ਹੱਥ ਦੇ ਕੇ ਦੂਜੇ ਹੱਥ ਜਿਹੜਾ ਸੰਘੀ ਵੀ ਫੜ ਰਹੀ ਆ, ਇਸ ਗੱਲ ਦਾ ਮੁਨਕਰ ਨਹੀਂ ਹੋਣਾ ਚਾਹੀਦਾ। ਪਰ ਜਿਹੜੀ ਕਿਸਾਨ ਬੈਠੇ ਆ, ਆਮ ਜਨਤਾ ਨੂੰ ਇਹ ਸਮਝ ਲੈਣੀ ਚਾਹੀਦੀ ਹੈ ਗੱਲ ਵੀ ਜੇ ਕਿਸਾਨਾਂ ਦੀ ਜੇ ਹੁਣ ਜਿੱਤ ਹੋਈ ਆ, ਉਹ ਸੰਪੂਰਨ ਜਿੱਤ ਨਹੀਂ ਹੋਈ। ਸਾਰੇ ਕਿਸਾਨਾਂ ਦੇ ਮਸਲੇ, ਸਾਰੇ ਇੰਡੀਆ ਦੇ ਮਸਲੇ ਆ ਜਿਹੜੇ ਹੁਣ ਇਕਜੁੱਟ ਹੋ ਕੇ ਜਿਹੜੇ ਚੱਲੇ ਹੋਏ ਆ, ਤਾਂ ਇਕਜੁੱਟ ਹੋ ਕੇ ਰਹਿਣਾ ਚਾਹੀਦਾ। ਜੇ ਉਹ ਸਾਡੇ ਲਈ ਆ ਕੇ ਬੈਠੇ ਆ ਉੱਥੇ, ਤਾਂ ਸਾਨੂੰ ਵੀ ਨਹੀਂ ਭੱਜਣਾ ਚਾਹੀਦਾ। ਜੀ ਬਿਲਕੁਲ, ਕਿਸਾਨਾਂ ਦਾ ਅਹਿਦ ਵੀ ਇਹੀ ਹੈ ਜੀ, ਜਦ ਤੱਕ MSP ਦੇ ਉੱਤੇ ਕਾਨੂੰਨ ਲਾਗੂ ਨਹੀਂ ਹੁੰਦਾ ਜਾਂ ਉਹਨਾਂ ਦੀ ਹੋਰ ਜਿਹੜੀਆਂ ਮੰਗਾਂ ਹੈਗੀਆਂ ਮੰਨ ਨਹੀਂ ਲਈਆਂ ਜਾਂਦੀਆਂ, ਉਦੋਂ ਤੱਕ ਉਹ ਅੰਦੋਲਨ ਦਾ ਹਿੱਸਾ ਬਣੇ ਰਹਿਣਗੇ ਜੀ। ਬਰਾੜ ਸਾਹਿਬ, ਕਾਂਗਰਸ ਦਾ ਵੀ ਰੇੜਕਾ ਕੈਪਟਨ ਅਮਰਿੰਦਰ ਦੇ ਨਾਲ ਚੱਲ ਰਿਹਾ, ਕਿਉਂਕਿ ਕੈਪਟਨ ਅਮਰਿੰਦਰ ਨੇ ਭਾਜਪਾ ਨੂੰ ਜੁਆਇਨ ਕੀਤਾ। ਮਨੋਹਰ ਲਾਲ ਖੱਟਰ ਹਰਿਆਣਾ ਦੇ ਮੁੱਖ ਮੰਤਰੀ ਨੂੰ ਵੀ ਮਿਲ ਕੇ ਆਏ ਨੇ। ਇਸ ਦੇ ਵਿਚਕਾਰ ਹੀ ਉਹਨਾਂ ਦੀ ਪਤਨੀ ਪਰਨੀਤ ਕੌਰ ਦਾ ਵੀ ਜਿਹੜਾ ਕਾਂਗਰਸ ਪਾਰਟੀ ਦੇ ਨਾਲ ਲਗਾਵ ਹੈਗਾ, ਉਸ ਦੇ ਬਾਰੇ ਚਰਨਜੀਤ ਸਿੰਘ ਚੰਨੀ ਜਿਹੜੇ ਮੁੱਖ ਮੰਤਰੀ ਨੇ ਜਾਂ ਉਹਨਾਂ ਦੀ ਪੂਰੀ ਪਾਰਟੀ ਆ, ਉਹਨਾਂ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਜਾਂ ਤਾਂ ਉਹ ਕੈਪਟਨ ਅਮਰਿੰਦਰ ਦਾ ਸਾਥ ਦੇਣ ਜਾਂ ਕਾਂਗਰਸ ਪਾਰਟੀ ਨੂੰ ਛੱਡ ਦੇਣ। ਪਰ ਕੱਲ ਪਰਨੀਤ ਕੌਰ ਜੀ ਨੇ ਆਪਣੀ ਪ੍ਰੋਫਾਈਲ ਚੇਂਜ ਕੀਤੀ ਹੈ, ਜਿਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਕੈਪਟਨ ਫॉर 2022। ਸੋ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਉਹ ਕੈਪਟਨ ਦੇ ਨਾਲ ਹੀ ਨੇ। ਦੇਖੋ ਜੀ, ਇਹ ਤਾਂ ਅੰਡਰਸਟੂਡ ਵਾਲੀ ਗੱਲ ਹੀ ਸੀਗੀ ਵੀ ਹੁਣ ਆਪਦੇ ਘਰ ਵਾਲੇ ਨੂੰ ਨਹੀਂ ਛੱਡ ਸਕਦੇ ਸੀ ਉਹ, ਇਹ ਤਾਂ ਚਾਹੇ ਜਿਵੇਂ ਮਰਜ਼ੀ ਆ, ਤੇ ਉਹਨਾਂ ਨੂੰ ਉਹਨਾਂ ਦੇ ਨਾਲ ਹੀ ਜਾਣਾ ਪੈਣਾ ਸੀਗਾ ਤੇ ਉਹਨਾਂ ਨੇ ਉਹੀ ਡਿਸੀਜਨ ਲਿਆ। ਪਰ ਦੂਜੇ ਪਾਸੇ ਮੈਨੂੰ ਨਹੀਂ ਲੱਗਦਾ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ 'ਚ ਜਾ ਕੇ CM ਦੀ ਕੁਰਸੀ ਮਿਲ ਜੂ। ਪਰ ਕੈਪਟਨ ਨੂੰ ਵੀ ਪਤਾ ਇਸ ਗੱਲ ਦਾ, ਇਹ ਗੱਲ ਉਹਨਾਂ ਨੂੰ ਤੋਂ ਵੀ ਲੁਕੀ ਨਹੀਂ ਹੈ। ਉਹਨਾਂ ਨੂੰ ਵੀ ਪਤਾ ਵੀ CM ਦੀ ਕੁਰਸੀ ਏਦਾਂ ਨਹੀਂ ਮਿਲਦੀ। ਹਾਂ, ਉਹ ਚੀਜ਼ ਆ ਵੀ ਨਾ ਖੇਡਾਂ ਨਾ ਖੇਡਣ ਦੇਵਾਂ, ਉਹ ਜਿਹੜੀ ਸਿਸਟਮ ਜ਼ਰੂਰ ਲਾਗੂ ਕਰ ਦੇਣਗੇ। ਕੈਪਟਨ ਦੇ ਆਉਣ ਨਾਲ ਬਹੁਤ ਸਾਰੀ ਵੋਟ ਆ ਜਿਹੜੀ ਉਹ ਵੰਡੀ ਜਾਊਗੀ, ਤੇ ਜਿਹੜਾ ਆਉਣ ਵਾਲੇ ਟਾਈਮ 'ਚ ਇੰਨੀ ਕੁ ਖਿਚੜੀ ਬਣ ਜੂਗੀ ਪੰਜਾਬ 'ਚ ਵੀ ਦੋ ਇਹੋ ਜਿਹੀਆਂ ਧਿਰਾਂ ਨੂੰ ਇਕੱਠਾ ਹੋਣਾ ਪਊਗਾ ਜਿਹੜੀਆਂ ਇੱਕ ਦੂਜੇ ਦੀ ਮਾਂ ਭੈਣ ਇੱਕ ਕਰਦੀਆਂ ਹੋਣ। ਉਹਨਾਂ ਨੂੰ ਇਕੱਠਾ ਹੋਣਾ ਪੈਣਾ, ਮਜਬੂਰਨ ਹੋਣਾ ਪੈਣਾ, ਉਹ ਮਾਹੌਲ ਇਹ ਜਿਹਾ ਬਣ ਜੂਗਾ। ਤੇ ਜਿਹਦੇ ਲਈ ਕੈਪਟਨ ਦਾ ਜਿਹੜਾ ਜ਼ੋਰ ਵੀ ਇਸ ਗੱਲ ਤੇ ਲੱਗਿਆ ਪਿਆ, ਉਹਨੂੰ ਇਹ ਪਤਾ ਵੀ ਜੇ ਕਲੀਅਰ ਬਹੁਮਤ ਲੈ ਕੇ ਕੋਈ ਆ ਗਿਆ, ਜੇ ਹੋ ਸਕੇ ਸਿੱਧੂ ਨੂੰ ਇਹਨਾਂ ਨੇ ਅੰਦਰ ਖਾਤੇ ਕੋਈ ਕਰ ਰੱਖਿਆ ਹੋਵੇ ਤੇ ਸਿੱਧੂ ਮੁੱਖ ਮੰਤਰੀ ਬਣ ਗਿਆ, ਤਾਂ ਮੇਰਾ ਜਿਉਣਾ ਹਰਾਮ ਹੋ ਜਾਊਗਾ। ਸੋ ਹੁਣ ਤਾਂ ਕੈਪਟਨ ਦਾ ਜਿਹੜਾ ਜ਼ੋਰ ਆ, ਉਹ ਬਸ ਜ਼ੋਰ ਇੱਥੋਂ ਤੱਕ ਆ ਵੀ ਕਿਸੇ ਨੂੰ ਪੂਰਨ ਬਹੁਮਤ ਨਾ ਮਿਲੇ। ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ ਬਰਾੜ ਸਾਹਿਬ। ਮਿਲਦੇ ਹਾਂ ਜੀ ਅਗਲੇ ਹਫਤੇ ਮੰਗਲਵਾਰ ਨੂੰ ਜੀ ਦੂਜਾ ਪੱਖ ਦੇ ਵਿੱਚ। ਧੰਨਵਾਦ ਜੀ ਤੁਹਾਡਾ। ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਸੋ ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।